बिस्मिल्लाहिर्रहमानिर्रहीम अस्सलाम वालेकुम नाज़रीन तुसी वेंदे पे हो शहीन ऑफिशिया ते मैं हाँ तुहाडा मेज़बान शहबाज शहीन। असी अपने लहिंदे पंजाब दे सारे दोस्तां नूं चैनल दे उत्ते खुशामदीद कहंदे आ और अपने चढ़दे पंजाब दे मित्रां दा भी स्वागत करदे आ जिहड़े साडे नाल जुड़े रहिंदे आ। असी तुहानूं अपने चैनल दे राहीं विखाउंदे रहिंदे आ अपने पंजाब दा कल्चर, अपने पंजाब दी सकाफत और अपने कल्चर के नाल जुड़े हुए लोगों का हाल और उन्होंने तरीकाकार, अपनी सकाफत के रंग। तो साडा जिहड़ा पंजाब है, पंजाब कहते जिहड़ा पंजाबी आ वो मवैशी पालदा, खेतीबाड़ी करदा, इहो साडी पछाण आ पंजाबियां दी। ते इस सिलसिले दे विच जिहड़े साडे पंजाबी ने मवैशी पालदे ने, मवैशी पालण दे नाल वो ढग्गियां दा भी शौक करते हैं, दौड़ वास्ते अपने मवैशियां दे विचों, अपने ढग्गियां दे विचों दौड़ वास्ते, दौड़ दे शिकार वास्ते ढग्गे तैयार करते हैं, उन्होंने सेवा करते हैं और ये बहुत महंगा शौक है। बहुत ही लंबे खर्चे करके इस शौक नूं पालते हैं और नामवर बैल तैयार करते हैं। तो अज साडा लहिंदा पंजाब पाकिस्तान जिला टोबा टेक सिंह इतों एक बैल है, नामवर बैल पूरे पाकिस्तान का इस वेले फखरे टोबा। असी अज फखरे टोबा के कोल पहुंचे हैं तो साडे नाल मौजूद ने साडे भाई मियाँ आबिद साहब पोल्ट्री फार्म वाले। ये फखरे टोबा की सेवा करते हैं, उन्होंने पालते हैं, वो प्रैक्टिस करते हैं। तो असी अज इन्हों के नाल सारियां गल्लां करांगे ते साडे नाल जुड़े रहियो जी। इन्हां नाल गल करते हैं जी। अस्सलाम वालेकुम जी। वालेकुम अस्सलाम जी। मियाँ साहब असी सब तो पहले तुहानूं अपने चैनल शहीन ऑफिशियल के उत्ते वेलकम कहते हैं, थोड़ा शुक्रिया अदा करते हैं, तुसीं अच्छा रिस्पॉन्स दिता, अपना कीमती टाइम दिता जी। बहुत शुक्रिया जी तुहाडी आमद दा कि तुसीं अपना खास टाइम कढ के एडी दूरों साडे बहुत नूं देखण आए आ, पसंद किया कि फखरे टोबा एक बैल आ जिहड़ा इस धरती के उत्ते एक साल दे विच तो बिनर दौड़ा कर रहा ਉਹਦੇ तक पहुंचे हैं। ਤੁਹਾਡਾ बहुत शुक्रिया सर। ਤੇ ਮੀਆਂ ਸਾਹਿਬ ਤੁਹਾਡਾ ਜੋ ਬੈਲ ਵਿਨਰ ਇਸ ਵੇਲੇ ਨਾਮਵਰ ਬੈਲ ਆ ਅਸੀਂ ਤੁਹਾਨੂੰ ਇਸ ਚੀਜ਼ ਦੀ ਮੁਬਾਰਕਬਾਦ ਪੇਸ਼ ਕਰਦੇ ਹਾਂ ਜੀ। ਖੈਰ ਮੁਬਾਰਕ ਜੀ। ਅੱਛਾ ਆਬੂ ਸਾਹਿਬ ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਅਸੀਂ ਜਿਹੜੇ ਪੰਜਾਬੀ ਲੋਕ ਆ, ਮੈਂ ਪਹਿਲੇ ਵੀ ਜਿਹਨਾਂ ਗੱਲ ਕੀਤੀ ਆ, ਅਸੀਂ ਖੇਤੀਬਾੜੀ ਕਰਦੇ ਆ, ਫਸਲਾਂ ਨਾਲ ਜੁੜੇ ਆ, ਖੇਤਾਂ ਨਾਲ ਜੁੜੇ ਆ ਔਰ ਖੇਤਾਂ ਨਾਲ ਜੁੜਿਆ ਬੰਦਾ ਹਰ ਬੰਦਾ ਮਾਲ ਮਵੇਸ਼ੀ ਜ਼ਰੂਰ ਰੱਖਦਾ, ਉਹਨਾਂ ਦੇ ਵਿੱਚ ਫਿਰ ਸ਼ੌਕ ਵੀ ਆ ਜਾਂਦਾ। ਤੇ ਤੁਸੀਂ ਇਹ ਬੈਲਾਂ ਦਾ, ਢੱਗਿਆਂ ਦਾ ਸ਼ੌਕ ਕਦੋਂ ਤੋਂ ਸ਼ੁਰੂ ਕੀਤਾ ਜੀ? ਮੈਂ ਤਕਰੀਬਨ ਜੀ ਕੋਈ 15-16 ਸਾਲ ਹੋ ਗਏ ਨੇ ਜੀ। ਵੱਲ ਮੇਰਾ ਜਾਂਦਾ ਜਿੰਦਾ ਸੀਗਾ ਜੀ। ਹਾਂਜੀ। ਗੱਡੀ ਲੈ ਕੇ, ਆਪਣੀ ਗੱਡੀ ਸੀ, ਬੈਲਾਂ ਬੁੱਲਾਂ ਲੈ ਕੇ ਜਾਂਦਾ ਸੀ ਤਾਂ ਛੋਟਾ ਜਿਹਾ ਹੁੰਦਾ ਮੈਂ ਵੀ ਨਾਲ ਜਾਂਦਾ। ਅੱਛਾ। ਜਿਸ ਵਜ੍ਹਾ ਤੋਂ ਮੈਨੂੰ ਇਹ ਸ਼ੌਕ ਹੈ, ਇਸ ਕਰਕੇ ਮੈਨੂੰ ਇਹ ਫਿਰ ਬਹੁਤ ਦਾ ਸ਼ੌਕ ਹੈ ਕਿ ਮੈਂ ਵੀ ਇਹ ਸ਼ੌਕ ਖੁਦ ਆਪ ਸ਼ੁਰੂ ਕਰਤਾ ਆਸਤਾ। ਇਹ ਬੈਲ ਗੱਡੀਆਂ ਦਾ ਸ਼ੌਕ ਆ ਸ਼ੁਰੂ ਤੋਂ ਹੀ ਤੁਹਾਨੂੰ? ਨਹੀਂ, ਇਸ ਤੋਂ ਪਹਿਲਾਂ ਉਹਨੂੰ ਮੈਂ ਕੋਈ 14-15 ਸਾਲ ਪਹਿਲਾਂ ਨਾ ਜੀ ਗਿੱਲਾ ਬੈਲ ਦੌੜਾ ਉਹਦਾ ਕਰਦਾ ਰਿਹਾ। ਅੱਛਾ, ਕਿੰਨਾ ਬੈਲ ਚ ਤੁਸੀਂ ਜੀ ਨਾਮਵਰ ਬੈਲ ਦੜਾਏ ਜਾਂ ਬਸ ਸ਼ੌਕ ਹੀ ਪੂਰਾ ਕੀਤਾ? ਨਹੀਂ, ਬਿਲਕੁਲ ਨਾਮਵਰ ਬੈਲ ਦੜਾਇਆ ਜੀ ਅਸੀਂ। ਅੱਛਾ ਜੀ। ਤੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੁੰਦਾ ਸੀ ਸ਼ਰਾਬੀ ਬੈਲ ਜੀ। ਅੱਛਾ ਜੀ। ਉਹ ਇੱਥੇ ਆਪਣੇ ਟੋਬਾ ਟੇਕ ਸਿੰਘ ਫੈਸਲਾਬਾਦ ਤਹਿਸੀਲ ਸਮੁੰਦਰੀ ਦੇ ਵਿੱਚ, ਜੀ। ਠੀਕ ਹੈ ਜੀ, ਤਹਿਸੀਲ ਕਮਾਲੀਏ ਦੇ ਵਿੱਚ ਹਾਂਜੀ। ਟਾਪ ਕਲਾਸ ਤੇ ਵਿਨਰ ਹੁੰਦਾ ਸੀ। ਅੱਛਾ ਜੀ। ਇੱਕ ਨਾਮਵਰ ਬੈਲ ਸੀ ਉਹ। ਅੱਛਾ ਜੀ। ਫਿਰ ਉਸ ਤੋਂ ਬਾਅਦ ਜੀ? ਉਸ ਤੋਂ ਬਾਅਦ ਫਿਰ ਅਸੀਂ ਇੱਕ ਬੈਲ ਉਹ ਲੈ ਲਿਆ ਜੀ ਕਰਮਾ ਵਾਲਾ ਜੀ। ਅੱਛਾ ਜੀ। ਉਹ ਵੀ ਮਾਸ਼ਾਅੱਲਾ ਕਿੰਨਾ ਦੌਰ ਸੀ ਜੀ? ਕਿੰਨਾ ਦੌਰ ਦੇ ਵਿੱਚ। ਅੱਛਾ ਜੀ। ਉਹ ਵੀ ਮਾਸ਼ਾਅੱਲਾ ਇਸ ਤਰ੍ਹਾਂ ਹੀ ਨਾ ਫਸਟ ਹੁੰਦਾ ਰਿਹਾ। ਅੱਛਾ, ਉਹਨੇ ਵੀ ਤੁਹਾਨੂੰ ਸ਼ੋਹਰਤ ਦਿੱਤੀ? ਬਹੁਤ ਜ਼ਿਆਦਾ ਸ਼ੋਹਰਤ ਦਿੱਤੀ। ਅੱਛਾ ਜੀ। ਉਸ ਤੋਂ ਬਾਅਦ ਸਾਡੀ ਵਾਲਦਾ ਨੇ ਕਿਹਾ ਕਿ ਮੇਰੇ ਬੜੇ ਭਾਈ ਆ ਭਾਈ ਮਿੱਠੂ, ਠੀਕ ਹੈ ਹਾਂਜੀ। ਜੀ, ਵਾਲਦਾ ਨੇ ਸਲਾਹ ਕੀਤੀ ਕਿ ਅਸੀਂ ਨਾ ਇਹ ਬੈਲ ਇਹ ਜਿੱਤ ਦਾ ਹੀ ਅੱਲਾਹ ਦੀ ਰਾਹ ਤੇ ਕਰਨਾ ਚਾਹੁੰਦੇ ਹਾਂ। ਅੱਛਾ। ਵਾਲਦਾ ਸਾਡੀ ਨੇ ਕਿਹਾ ਕਿ ਬਿਲਕੁਲ ਬਹੁਤ ਅੱਛੀ ਬਾਤ ਆ। ਉਹ ਫਿਰ ਜਿੱਤ ਦਾ ਇੱਕ ਮੋਟਰਸਾਈਕਲ 15 ਦਿਨ ਪਹਿਲਾਂ ਜਿੱਤ ਕੇ ਉਸ ਤੋਂ ਬਾਅਦ ਅਸੀਂ ਅੱਲਾਹ ਦੀ ਰਾਹ ਤੇ ਨੂੰ ਅੱਛਾ, ਕੁਰਬਾਨ ਕੁਰਬਾਨੀ ਤੇ ਕੀਤਾ ਜਾਂ ਵੈਸੇ ਕੀਤਾ ਸੀ ਜੀ? ਨਹੀਂ, ਵੈਸੇ ਅੱਗੇ ਉਹ ਬੜੀ ਕੁਰਬਾਨੀ ਦੀ ਈਦ ਆ ਗਈ ਸੀ। ਅੱਛਾ ਅਸੀਂ ਜੀ। ਉੱਥੇ ਫਿਰ ਆਪਣੇ ਦਿਲ ਦੀ ਰਾਏ ਨਾਲ ਕਰਤਾ ਕਿ ਅੱਲਾਹ ਦੀ ਰਾਹ ਤੇ ਕਰਨਾ। ਹੁਣ ਇਸ ਵੇਲੇ ਤੁਹਾਡੇ ਕੋਲ ਕਿੰਨਾ ਦੌੜਦਾ? ਇਸ ਟਾਈਮ ਸਾਡੇ ਕੋਲ 2 ਬॉल ਮੌਜੂਦ ਨੇ ਜੀ ਬੈਲ, ਅੱਛਾ ਜੀ। ਕੇਲਾ ਬੈਲ ਵਾਲੇ, ਉਹ ਵੀ ਨਾਮਜ਼ਦ ਬੈਲ ਨੇ ਜੀ। ਅੱਛਾ। ਉਹ ਹੁਣ ਪਿਛਲੇ ਦਿਨ ਇੱਕ ਸਾਈਵਾਲ ਤੋਂ ਜੀ ਮੋਟਰਸਾਈਕਲ ਜਿੱਤ ਕੇ ਆਇਆ ਜੀ। ਉਸ ਤੋਂ ਬਾਅਦ ਉਹਨੇ ਇੱਕ ਜਾ ਕੇ ਜੀ ਆਪਣਾ ਤਹਿਸੀਲ ਸਮੁੰਦਰੀ ਤੋਂ ਜਿੱਤਿਆ ਜੀ। ਉਹ ਵੀ ਬਹੁਤ ਟਾਪ ਕਲਾਸ ਦੇ ਬੈਲ ਨੇ ਜੀ। ਉਸ ਬੈਲ ਦਾ ਨਾਮ ਹੈ ਜੀ ਬਾਦਸ਼ਾਹ। ਅੱਛਾ ਭਾਈ ਆਬਦ, ਤੁਸੀਂ ਕਿੰਨਾ ਦੌੜਦੇ ਉਤੋਂ ਗੱਡੀਆਂ ਵਾਲੇ ਪਾਸੇ ਕਿਸ ਤਰ੍ਹਾਂ ਆਏ ਜੀ? ਬਸ ਇਸ ਤਰ੍ਹਾਂ ਇੱਕ ਸਾਡਾ ਬੜਾ ਵੀਰ ਹੈ ਜੀ ਭਾਈ ਅਬਦੁਲ ਸਲਾਮ। ਅੱਛਾ ਜੀ। ਉਹ ਗੱਡੀਆਂ ਦਾ ਕਰਦਾ ਸੀ। ਅੱਛਾ ਜੀ। ਬੈਠਕ ਸਾਡੀ ਇਕੱਠੀ ਸੀਗੀ। ਅੱਛਾ ਅਸੀਂ ਜੀ। ਕੇਲਾ ਬੈਲ ਦਾ ਕਰਦੇ ਸੀਗੇ। ਅੱਛਾ ਜੀ। ਕਰਦੇ ਕਰਦੇ ਇੱਕ ਦਿਨ ਉਸਨੇ ਜੀ ਰੇੜਿਆਂ ਦੇ ਬੈਲ ਦਾ ਸੌਦਾ ਕਰ ਲਿਆ। ਅੱਛਾ ਜੀ। ਇਸ ਕਰਕੇ ਜਦੋਂ ਉਹਨੇ ਕਰ ਲਿਆ ਫਿਰ ਉਹ ਬੈਲ ਵੀ ਸਾਡੇ ਕੋਲ ਆ ਗਿਆ। ਸ਼ੁਰੂ ਤੋਂ ਬੈਲ ਮੈਂ ਹੀ ਸਾਂਭਦਾ ਸਾਰੇ। ਅੱਛਾ ਜੀ। ਤੇ ਗਿੱਲੇ ਵਾਲੇ ਵੀ ਤੇ ਇਹ ਵੀ। ਜੀ, ਜੀ। ਉਹ ਕਰਨਾ ਫਿਰ ਮੈਨੂੰ ਪਿਆ ਜੀ। ਫਿਰ ਸਾਨੂੰ ਉਧਰੋਂ ਛੱਡ ਕੇ ਬੈਲ ਗੱਡੀ ਰੇਸ ਵਿੱਚ ਆਉਣਾ ਪਿਆ। ਅੱਛਾ, ਉਹਨਾਂ ਨੇ ਮੈਦਾਨ ਦੇ ਵਿੱਚ ਸੌਦਾ ਕੀਤਾ ਬੈਲ ਦਾ? ਬਿਲਕੁਲ, ਉਹਨਾਂ ਨੇ ਮੈਦਾਨ ਦੇ ਵਿੱਚ ਸੌਦਾ ਕੀਤਾ। ਅੱਛਾ, ਕਿਹੜਾ ਬੈਲ ਲਿਆ ਸੀ ਜੀ ਉਹਨਾਂ ਨੇ? ਬੈਲ ਉਸ ਟਾਈਮ ਉਹਦਾ ਨਾਮ ਸੀਗਾ ਜੀ ਘੋੜਾ ਜੀ। ਅੱਛਾ ਜੀ। ਤੇ ਤਕਰੀਬਨ ਬਸ 2-3 ਦੌੜਾਂ 2.5 ਸਾਲ ਦੀ ਉਮਰ 'ਚ ਜਿੱਤਿਆ ਸੀਗਾ। ਛੋਟਾ ਜਿਹਾ ਕਮ ਸਨ ਬੱਚਾ ਸੀਗਾ ਜੀ। ਅੱਛਾ ਜੀ। ਉਸ ਤੋਂ ਬਾਅਦ ਫਿਰ ਅਸੀਂ ਉਹ ਲੈ ਗਏ।
ਅੱਛਾ, ਫਿਰ ਤੁਸੀਂ ਉਹਦਾ ਨਾਮ ਕੀ ਰੱਖਿਆ ਜੀ? ਉਸ ਤੋਂ ਬਾਅਦ ਫਿਰ ਜੀ ਮੈਂ ਉਹਦਾ ਖੁਦ ਆਪ ਨਾਮ ਰੱਖਿਆ ਜੀ ਫਖਰੇ ਟੋਪਾ ਜੀ। ਅੱਛਾ, ਫਖਰੇ ਟੋਪਾ ਦੀ ਤੁਸੀਂ ਗੱਲ ਕਰ ਰਹੇ ਆ, ਇਹ ਦੌੜ ਤੋਂ ਤੁਸੀਂ ਲਿਆ ਜੀ? ਹਾਂਜੀ। ਅੱਛਾ ਜੀ, ਤੇ ਇਸ ਤੋਂ ਪਹਿਲੇ ਤੇ ਤੁਹਾਨੂੰ ਫਿਰ ਗੱਡੀਆਂ ਦਾ ਨਹੀਂ ਸ਼ੌਕ ਸੀ? ਨਹੀਂ, ਗੱਡੀਆਂ ਦਾ ਸ਼ੌਕ ਨਹੀਂ ਸੀ, ਲੇਕਿਨ ਮੇਰੇ ਭਾਈ ਦਾ ਸ਼ੌਕ ਸੀ, ਮੇਰੇ ਵੀਰ ਦਾ ਸ਼ੌਕ ਸੀਗਾ। ਉਹਦੀ ਸੇਵਾ ਵੀ ਮੈਂ ਖੁਦ ਕਰਦਾ ਸੀ ਨਾ। ਅੱਛਾ ਜੀ। ਫਿਰ ਸੇਵਾ ਕਰਨੀ ਤੇ ਨਾਲ ਵੀ ਸਾਰਾ ਕੁਝ ਕਰਨਾ ਪੈਣਾ ਸੀ। ਜੀ ਜੀ। ਫਿਰ ਉਧਰੋਂ ਸਾਈਡ ਛੱਡ ਕੇ ਇੱਧਰ ਆਉਣਾ ਪਿਆ। ਅੱਛਾ ਭਾਜੀ, ਇਹਦਾ ਨਾਮ ਸੀ ਜਦੋਂ ਤੁਸੀਂ ਮਾਲਕਾਂ ਦੇ ਕੋਲ ਲਿਆ, ਜਿਹਦਾ ਨਾਮ ਫਖਰੇ ਟੋਪਾ ਇਸ ਟਾਈਮ? ਹਾਂਜੀ। ਇਹ ਬੈਲ ਤੁਸੀਂ ਮਾਲਕਾਂ ਕੋਲ ਲਿਆ, ਇਹਦਾ ਨਾਮ ਸੀ ਘੋੜਾ ਬੈਲ ਉਸ ਵੇਲੇ? ਘੋੜਾ ਬੈਲ ਸੀ। ਤੇ ਘੋੜਾ ਵੀ ਬੜਾ ਅੱਛਾ ਸਪੀਡਰ ਹੁੰਦਾ, ਇੱਕ ਘੋੜੇ ਨੂੰ ਵੀ ਸਪੀਡਰ ਜੀ। ਜਾਨਵਰ ਗਿਣਿਆ ਜਾਂਦਾ। ਹਾਂਜੀ। ਤੇ ਤੁਸੀਂ ਇਹਦਾ ਨਾਮ ਫਖਰੇ ਟੋਪਾ ਕਿਉਂ ਰੱਖਿਆ? ਕਿਹਨੇ ਰੱਖਿਆ ਜੀ ਤੁਹਾਡੇ ਚੋਂ? ਇਹ ਫਖਰੇ ਟੋਪਾ ਨਾਮ ਇਸ ਦਾ ਮੈਂ ਹੀ ਰੱਖਿਆ ਜੀ। ਅੱਛਾ ਜੀ, ਉਹਦੀ ਵਜ੍ਹਾ ਭਾਜੀ? ਵਜ੍ਹਾ ਇਹ ਕਿ ਸਾਡੇ ਜ਼ਿਲ੍ਹੇ ਦਾ ਨਾਂ ਸੀ, ਮੈਂ ਕਹਿੰਦਾ ਸਾਡੇ ਜ਼ਿਲ੍ਹੇ ਦਾ ਨਾਂ ਰੋਸ਼ਨ ਹੋਵੇ, ਅੱਛਾ ਲੋਕਾਂ ਜੀ। ਨੂੰ ਪਤਾ ਚੱਲੇ, ਇਹਨਾਂ ਲੋਕਾਂ ਨੂੰ ਸ਼ੌਕ ਪਵੇ, ਅੱਛਾ ਜੀ। ਜ਼ਿਮੀਂਦਾਰਾਂ ਨੂੰ ਪਤਾ ਲੱਗੇ ਕਿ ਜ਼ਿਲ੍ਹਾ ਟੋਬਾ ਕੀ ਆ, ਬਾਹਰ ਦੁਨੀਆ ਨੂੰ ਪਤਾ ਲੱਗ ਗਿਆ, ਬਾਹਰ ਮੁਲਕਾਂ ਦੇ ਵਿੱਚ, ਕਿ ਫਖਰੇ ਟੋਬਾ ਇੱਕ ਬੈਲ ਆ, ਟੋਬਾ ਟੇਕ ਸਿੰਘ ਦੇ ਨਾਂ ਤੋਂ ਰੱਖਿਆ ਗਿਆ। ਅੱਛਾ ਜੀ। ਹਾਂਜੀ। ਤੇ ਇਹ ਜਿਹੜਾ ਫਖਰੇ ਟੋਬਾ ਬੈਲ ਜਦੋਂ ਤੁਸੀਂ ਲਿਆ, ਇਹਦਾ ਨਾਮ ਉਦੋਂ ਘੋੜਾ ਸੀਗਾ, ਤੇ ਉਦੋਂ ਇਹ ਦੋਂਦਾ ਸੀ ਚੌਗਾ ਸੀ ਜਦੋਂ ਤੁਸੀਂ ਲਿਆ ਸੀ ਜੀ? ਇਹ ਦੋਂਦਾ ਸੀ ਜੀ। ਇਹ ਕਿੰਨੇ ਦਾ ਲਿਆ ਸੀ ਭਾਜੀ ਉਦੋਂ? ਇਹ 9.5 ਲੱਖ ਦਾ ਲਿਆ ਸੀ ਉਸ ਟਾਈਮ। ਅੱਛਾ ਜੀ। ਉਸ ਤੋਂ ਬਾਅਦ ਫਿਰ ਤੁਸੀਂ ਇਹਦਾ ਨਾਮ ਫਖਰੇ ਟੋਬਾ ਰੱਖ ਕੇ ਇਹਨੂੰ ਮੈਦਾਨਾਂ 'ਚ ਲੈ ਕੇ ਗਏ? ਬਿਲਕੁਲ। ਤੇ ਇਹਦੇ ਅੱਲਾਹ ਪਾਕ ਨੇ ਇਹਨੂੰ ਬਹੁਤ ਜ਼ਿਆਦਾ 1 ਸਾਲ ਤੋਂ ਇੱਜ਼ਤ ਦਿੱਤੀ ਕਿ ਦੁਨੀਆ ਤੱਕ ਪਤਾ ਚੱਲ ਗਿਆ ਕਿ ਫਖਰੇ ਟੋਬਾ ਬੈਲ। ਜੀ ਬਿਲਕੁਲ ਜੀ। ਅੱਛਾ, ਇਹ ਉਤਲੀ ਕੰਨੀ ਤੇ ਭੱਜਦਾ, ਹੇਠਲੀ ਕੰਨੀ ਤੇ ਭੱਜਦਾ ਭਾਜੀ? ਇਹ ਦੋਨੇ ਕੰਨੀਆਂ ਦੇ ਭਜਦਾ ਜੀ। ਬਰਾਬਰ ਬਿਲਕੁਲ? ਮਾਸ਼ਾਅੱਲਾ ਬਹੁਤ ਦੋਨਾਂ ਕੰਨੀਆਂ ਤੇ ਇਹਨੂੰ ਬਰਾਬਰ ਆ, ਕੋਈ ਨਹੀਂ ਕੋਈ ਮਸਲਾ ਨਹੀਂ, ਵਾਧਾ ਘਟੇ ਉੱਤੇ ਜਿੱਥੇ ਨਾਲ ਮਰਜ਼ੀ ਥੱਲੇ ਚੱਲਦੇ ਨਾਲ। ਬਿਲਕੁਲ। ਤੇ ਇਹ ਤੁਸੀਂ ਜਿਹੜੀਆਂ ਹੁਣ ਦੌੜਾਂ 3-4 ਹੋਈਆਂ, ਕਿਹੜੀ ਦੌੜ ਜਿੱਤੀ ਹੈ ਜੀ ਹੁਣ 3-4 ਇਹਨਾਂ ਦਿਨਾਂ ਦੇ ਵਿੱਚ 2021 ਸਾਲ 'ਚ? ਇਹ 4 ਤਰੀਕ ਨੂੰ ਹੋਈ ਹੈ ਜੀ 350 ਵਾਲੇ ਗਰਾਊਂਡ ਦੇ ਵਿੱਚ। ਅੱਛਾ ਉਹਦੇ ਜੀ। ਵਿੱਚ ਫਸਟ ਆਇਆ ਜੀ ਇਹ। ਉਸ ਤੋਂ ਬਾਅਦ 10 ਅੱਛਾ, 350 ਵਾਲੇ ਗਰਾਊਂਡ 'ਚ ਇਹਨੂੰ ਖੱਬੇ ਜੋੜਿਆ ਸੱਜੇ ਜੀ? ਇਹਨੂੰ ਖੱਬੇ ਜੋੜਿਆ ਸੀ। ਹੇਠਲੀ ਕੰਨੀ ਦੇ? ਹੇਠਲੀ ਕੰਨੀ। ਅੱਛਾ, ਉਸ ਤੋਂ ਬਾਅਦ ਜੀ 10 ਮੁੜ ਕੇ ਤਰੀਕ? 10 ਤਰੀਕ ਨੂੰ ਫਿਰ ਆ ਗਿਆ ਜੀ ਇੱਥੇ ਹੀ, ਅੱਛਾ ਇਹਨੂੰ ਜੀ। ਫਿਰ ਹੇਠਲੀ ਕੰਨੀ ਤੇ ਜੋੜਿਆ ਜੀ। ਅੱਛਾ, ਉੱਪਰਲੀ ਕੰਨੀ ਤੇ ਜੋੜ ਕੇ ਦਾ ਬਣਾਇਆ ਸੀ? ਉੱਪਰਲੀ ਕੰਨੀ ਤੇ ਫਿਰ ਜੋੜੇ ਦਾ ਬਣਾਇਆ ਜੀ। ਅਗਲੀ 20 ਤਰੀਕ ਫਿਰ ਸਾਡੀ ਆ ਗਈ, ਹਾਂਜੀ। ਉੱਤੇ ਭਜਾਇਆ ਜੀ। ਫਿਰ ਜਸ਼ਨੇ ਭਾਰਾਂ ਦੌੜ ਅਸੀਂ ਖੁਦ ਕਰਾਈ ਸੀ, ਜਿਹਦੇ ਉੱਪਰ 3 125 ਨਾਮ ਸੀਗੇ, ਅੱਛਾ। ਇੱਕ ਸੀਡੀ ਮੋਟਰਸਾਈਕਲ ਨਾਮ ਇਹ ਸੀ। ਕਦੋਂ ਕਰਵਾਈ ਸੀ ਤੁਸੀਂ? ਇਹ 20 ਤਰੀਕ ਤੇ ਜਸ਼ਨੇ ਭਾਰਾਂ ਜੀ ਹਰ ਸਾਲਾਨਾ ਦੌੜ। ਅੱਛਾ ਜੀ। ਹਾਂ। ਇਹ ਟੋਬਾ ਬੈਲ ਆ ਜੀ। ਇਹ ਪੰਜਾਬ ਦਾ ਨਾਮਵਰ ਬੈਲ ਆ, ਹਾਂ। ਤੇ ਕਰ ਸੇਵਾ ਦੇ ਖਾਮੇ ਬਾਜੀ। ਜੀ। ਇਹਨੇ ਥੋੜਾ ਤੁਸੀਂ ਦੱਸਿਆ ਕਿ ਅਸੀਂ ਚਾਹੁੰਦੇ ਸੀ ਸਾਡਾ ਇੱਕ ਜ਼ਿਲ੍ਹੇ ਦਾ ਨਾਮ ਹੋਵੇ, ਔਰ ਅੱਲਾ ਨੇ ਤੁਹਾਨੂੰ ਬਹੁਤ ਜ਼ਿਆਦਾ ਇੱਜ਼ਤ ਦਿੱਤੀ। ਅਸੀਂ ਦੁਆ ਕਰਾਂਗੇ ਕਿ ਇਸੇ ਤਰ੍ਹਾਂ ਤੁਹਾਡਾ ਇੱਜ਼ਤ ਦਾ ਸਿੱਕਾ ਚੱਲਦਾ ਰਹੇ। ਆਮੀਨ। ਤੇ ਇਹਨੂੰ ਤੁਸੀਂ ਸੇਵਾ ਇਹਦੀ ਕਿਸ ਤਰ੍ਹਾਂ ਕਰਦੇ? ਤੁਹਾਨੂੰ ਤੇ ਨਹੀਂ ਇੰਨਾ ਨਾਮਵਰ ਕੀਤਾ ਨਾ, ਸ਼ੁਰੂ ਤੁਹਾਨੂੰ ਮਿਲੀ ਦੀ ਵਜ੍ਹਾ ਤੋਂ, ਤੇ ਸਾਰੀ ਗੱਲ ਤੁਸੀਂ ਵੀ ਇਹਦੇ ਨਾਲ ਪਿਆਰ ਕਰਦੇ ਆ, ਸੇਵਾ ਬਿਲਕੁਲ। ਕਰਦੇ ਆ ਜੀ। ਉਹ ਤੁਹਾਡਾ ਕੀ ਤਰੀਕਾਕਾਰ ਹੈ ਜੀ? ਤਰੀਕਾਕਾਰ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਆਪਾਂ ਆਪਣੇ ਬੇਟੇ ਨੂੰ ਸੰਭਾਲਦੇ ਹਾਂ ਅੱਛਾ ਜੀ, ਜੀ। ਛੋਟੇ ਬੱਚੇ ਨੂੰ। ਇਹਨੂੰ ਸਵੇਰ ਉਠਾਇਆ ਜਾਂਦਾ, ਅੱਛਾ ਜੀ। ਇਹਦਾ ਵੁਜ਼ੂ ਕਰਾਇਆ ਜਾਂਦਾ ਬਿਲਕੁਲ ਮੁਕੰਮਲ, ਜਿਸ ਤਰ੍ਹਾਂ ਆਪਾਂ ਖੁਦ ਕਰਦੇ ਹਾਂ। ਅੱਛਾ ਜੀ। ਉਸ ਤੋਂ ਬਾਅਦ ਇਹਨੂੰ ਮੁਰੱਬਾ ਜਾਤ ਦਿੱਤੇ ਜਾਂਦੇ ਨੇ ਜੀ। ਅੱਛਾ ਜੀ। ਉਸ ਤੋਂ ਬਾਅਦ ਇਹਨੂੰ ਫਿਰ ਆਪਣੇ ਪ੍ਰੈਕਟਿਸ ਕੇ ਲਈ ਲੈ ਕੇ ਜਾਂਦੇ ਪਏ। ਅੱਛਾ ਜੀ। ਪ੍ਰੈਕਟਿਸ ਕੇ ਲਈ ਕਮ ਸੇ ਕਮ ਇਹਨੂੰ 15-20 ਮੁਰੱਬੇ ਫੇਰਿਆ ਜਾਂਦਾ ਜੀ। ਅੱਛਾ ਜੀ। ਉਸ ਤੋਂ ਬਾਅਦ ਇਹਨੂੰ ਲਿਆ ਕੇ ਝੋਲ ਦਿੱਤੇ ਜਾਂਦੇ। ਅੱਛਾ ਜੀ। ਝੋਲ ਦਿੱਤੇ ਤੋਂ ਬਾਅਦ ਇਹਦੀ ਮਲਾਈ ਕੀਤੀ ਜਾਂਦੀ। ਜੀ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇਹਨੂੰ ਪਾਣੀ ਦਿੱਤਾ ਜਾਂਦਾ, ਪਾਣੀ ਦੇਣ ਤੋਂ ਬਾਅਦ ਫਿਰ ਇਹਨੂੰ ਚਾਰੇ ਤੋਂ ਬਾਅਦ ਫਿਰ ਇਹਨੂੰ ਵੱਡਾ, ਇਸ ਤਰ੍ਹਾਂ ਮੁਸਲਸਲ ਸ਼ਾਮ ਤੱਕ ਨਾ ਕੁਛ ਨਾ ਕੁਛ ਜਿਸ ਤੇ ਤਰ੍ਹਾਂ। ਵੰਡੇ ਚ ਭਾਈ ਤੁਸੀਂ ਇਹਨੂੰ ਕੀ ਦਿੰਦੇ ਆ? ਵੱਡੇ 'ਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੀ, ਜਿਸ ਤਰ੍ਹਾਂ ਕਿ ਗੰਦਮ, ਚਨੇ, ਹਾਂਜੀ, ਸੌਂਫ, ਅਜਵਾਇਣ, ਬਹੁਤ ਇਸ ਤਰ੍ਹਾਂ ਦਾ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ। ਅੱਛਾ, ਇਹ ਸ਼ਾਮ ਅਸਰ ਤੱਕ ਹੋ ਗਿਆ, ਅਸਰ ਤੋਂ ਬਾਅਦ ਫਿਰ ਜੀ? ਅਸਲ ਤੋਂ ਬਾਅਦ ਇਹਨੂੰ ਫਿਰ ਸਾਈਡ ਤੇ ਕੋਈ 2 ਘੰਟੇ ਕੀਤਾ ਜਾਂਦਾ ਅੱਛਾ ਜੀ। ਉਸ ਜੀ। ਤੋਂ ਬਾਅਦ ਇਹਨੂੰ ਰਾਤ ਨੂੰ ਫਿਰ ਹੋ ਜਾਂਦਾ ਜੀ, ਮਸਲਨ ਜਿਸ ਤਰ੍ਹਾਂ ਕਿ ਆਪਾਂ ਦੁੱਧ ਘਿਓ ਪੀਂਦੇ, ਹਾਂਜੀ। ਇਸ ਤਰ੍ਹਾਂ ਹੁੰਦਾ। ਅੱਛਾ ਜੀ। ਦੁੱਧ ਘਿਓ ਗੁੜ ਜੇ ਉਹ ਚੀਜ਼ਾਂ ਬਹੁਤ ਸਾਰੀਆਂ ਇਸ ਤਰ੍ਹਾਂ ਨਾ ਚੀਜ਼ਾਂ ਮਸਾਲਾਦਾਰ ਪਾ ਕੇ ਦਿੱਤਾ ਜਾਂਦਾ ਹੈ। ਅੱਛਾ ਜੀ। ਤੇ ਭਾਜੀ ਤੁਹਾਡੇ ਆਪਣਾ ਜਦੋਂ ਤੁਸੀਂ ਬੈਲ ਲੈ ਕੇ ਜਾਂਦੇ ਆ, ਤੁਸੀਂ ਖੁਦ ਲਾਉਂਦੇ ਆ ਜੀ? ਨਹੀਂ, ਕਢਾਉਣੇ ਵਾਲਾ ਹੋਰ ਹੁੰਦਾ, ਲੈ ਕੇ ਜਾਣ ਵਾਲਾ ਮੈਂ ਖੁਦ ਹੁੰਦਾ। ਅੱਛਾ, ਲੈ ਕੇ ਤੁਸੀਂ ਪਿੱਛੇ ਹਾਂਜੀ। ਸਟਾਰਟਰ ਦੇ ਤੁਸੀਂ ਖੁਦ ਲੈ ਕੇ ਜਾਂਦੇ ਆ ਜੀ? ਲੈ। ਤੇ ਕਿੰਨੇ ਦੜਾਇਆ ਸੀ ਇਸ ਵਾਰ ਜੀ? ਇਹ ਜੀ ਆਪਣਾ ਸ਼ਾਹ ਦੀਨਦਾਰ ਹੈ ਜੀ, ਅੱਛਾ ਜੀ। ਸਮੁੰਦਰੀ ਤੋਂ। ਅੱਛਾ ਜੀ। ਇਹ ਸਾਰੀਆਂ ਦੌੜਾਂ ਸ਼ਾਹ ਸਾਹਿਬ ਨੇ ਦੜਾਈਆਂ ਸ਼ਾਹ ਸਾਹਿਬ ਨੇ ਜੀ, ਇਹ ਸ਼ਾਹ ਸਾਹਿਬ ਹੀ ਤਰਾ ਰਹੇ। ਇਹ ਮਾਸਟਰ ਜਵੇਦ ਦੌੜ ਜਿਹੜੀ ਹੋਈ ਆ ਇਹ ਹੁਣ? ਵੀ ਸ਼ਾਹ ਭਾਈ ਨੇ ਦਿੱਤੇ। ਅੱਛਾ, ਨਾਲ ਕਿਹਦਾ ਜੋੜ ਬਣਾਇਆ ਸੀ ਤੁਸੀਂ? ਨਾਲ ਆਪਣਾ ਹੀ ਸੀਗਾ ਜਿਹੜਾ ਨਵਾਂ ਬੈਲ ਹੈ, ਜਿਸ ਦਾ ਨਾਮ ਅਸੀਂ ਫਖਰੇ ਪੰਜਾਬ ਰੱਖਿਆ। ਸਾਡੇ ਮਾਸ਼ਾਅੱਲਾ ਦੋਨਾਂ ਬੈਲਾਂ ਨੇ ਇਹ 13ਵੇਂ ਸਾਲ ਵਾਲੀ ਮਾਸਟਰ ਜਵੇਦ ਵਾਲੀ ਦੌੜ ਜਿਹੜੀ ਹੈ ਜੀ ਵਿਨ ਕੀਤੀ। ਅੱਛਾ, ਇਹ ਫਖਰੇ ਪੰਜਾਬ ਜਿਹੜਾ ਬੈਲ ਹੈ ਤੁਸੀਂ ਕਿਦੋਂ ਲਿਆ ਜੀ ਇਹ? ਇਹ ਫਖਰੇ ਪੰਜਾਬ ਬੈਲ ਜਿਹੜਾ ਜੀ ਅਸੀਂ ਤਕਰੀਬਨ 8-7 ਦਿਨ ਤੋਂ ਲਿਆ ਜੀ। ਅੱਛਾ ਜੀ। ਇਹ ਇਸ ਟਾਈਮ ਚੌਗਾ ਜੀ? ਹਾਂਜੀ, ਇਹ ਇਸ ਟਾਈਮ ਚੌਕਾ ਹੈ। ਇਹ ਤੁਸੀਂ ਕਿੰਨੇ ਦਾ ਲਿਆ ਜੀ? ਇਹ ਅਸੀਂ ਹੁਣ ਜੀ 20 ਲੱਖ ਰੁਪਏ ਦਾ ਲਿਆ ਜੀ। ਅੱਛਾ, ਹੁਣ ਤੁਹਾਡੀ ਘਰ ਦੀ ਆਪਣੀ ਜੋਕ ਹੋ ਗਈ? ਹਾਂਜੀ, ਸਾਡੀ ਘਰ ਦੀ। ਇਹਨੂੰ ਤੁਸੀਂ ਫਖਰੇ ਪੰਜਾਬ ਨੂੰ ਕਿਹੜੇ ਪਾਸੇ ਲਾਉਂਦੇ ਆ? ਫਖਰੇ ਪੰਜਾਬ ਨੂੰ ਜੀ ਥੱਲੇ ਦੀ ਕੰਨੀ ਤੇ ਲਾਉਂਦੇ ਆ ਜੀ, ਫਖਰੇ ਟੋਬਾ ਉੱਤਲੀ ਕੰਨੀ। ਅੱਛਾ, ਫਖਰੇ ਪੰਜਾਬ ਥੱਲੀ ਦੀ ਲੱਗਦਾ ਕਿ ਉੱਤੇ ਦੋਨਾਂ ਦੇ ਲੱਗਦਾ ਨਹੀਂ, ਜੀ? ਫਖਰੇ ਪੰਜਾਬ ਸਿਰਫ ਥੱਲੇ ਦੀ ਕੰਨੀ ਦਾ ਜੀ, ਅੱਛਾ ਜੀ। ਫਖਰੇ ਟੋਬਾ 2 ਕੰਨੀ। ਉਹ ਦੋਵਾਂ ਕੰਨੀਆਂ ਦੇ ਲੱਗ ਜਾਂਦਾ ਹਾਂਜੀ। ਤੇ ਜਿਹੜੇ ਸਾਡੇ ਪੰਜਾਬੀ ਭਰਾ ਨੇ ਹਾਂਜੀ। ਮਵੇਸ਼ੀ ਪਾਲਦੇ ਨੇ, ਹਾਂਜੀ। ਇਹ ਸ਼ੌਕ ਕਰਦੇ ਨੇ, ਸ਼ਿਕਾਰ ਕਰਦੇ ਨੇ ਬੈਲ ਦੌੜ ਦਾ, ਤੁਸੀਂ ਉਹਨਾਂ ਨੂੰ ਕੀ ਪੈਗਾਮ ਦਿਓਗੇ?
ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਆਪਣਾ ਨਾਲ ਜ਼ਿਮੀਦਾਰ ਦਾ ਸ਼ੌਕ ਨਾਲ ਮਾਲ ਮਵੇਸ਼ੀ ਪਾਲਣ ਦਾ ਛੋਟਾ ਲੈ ਕੇ ਪਾਲੋ, ਜੇ ਇਸ ਤਰ੍ਹਾਂ ਸ਼ੌਕ ਵੀ ਵੱਧਦਾ, ਤਲਕ ਵੀ ਵੱਧਦੇ ਨੇ ਬੰਦੇ ਦੇ, ਠੀਕ ਹੈ ਨਾ ਜੀ। ਇੱਕ ਭਾਈਚਾਰਾ ਬਣ ਜਾਂਦਾ, ਰੈਫਰੈਂਸ ਲੋਕਾਂ ਦਾ ਬਣ ਜਾਂਦਾ ਕਿ ਯਾਰ ਕਿਆ ਚੀਜ਼ ਆ ਸਾਡੀ ਆ। ਜਿਸ ਤਰ੍ਹਾਂ ਕਿ ਹੁਣ ਅਸੀਂ ਜ਼ਿਲ੍ਹੇ ਟੋਬੇ ਦਾ ਨਾਂ ਰੱਖਿਆ, ਲੋਕਾਂ ਨੂੰ ਇਸ ਚੀਜ਼ ਤੇ ਮਾਣ ਸਨਮਾਨ ਆ ਕਿ ਸਾਡੇ ਜ਼ਿਲ੍ਹੇ ਦਾ ਇੱਕ ਨਾਮ ਆ, ਸਾਡੇ ਜ਼ਿਲ੍ਹੇ ਦੇ ਨਾਂ ਤੇ ਇੱਕ ਬੈਲ ਦੌੜਦਾ, ਸਾਡਾ ਬੈਲ। ਅੱਛਾ ਭਾਜੀ, ਤੁਸੀਂ ਦੱਸਿਆ ਤੁਹਾਨੂੰ 15 ਤੋਂ 20 ਸਾਲ ਹੋ ਗਏ ਬੈਲ ਦੀ ਸ਼ਿਕਾਰ ਦੇ ਨਾਲ ਜੁੜਿਆ ਹੋਇਆ। ਪਹਿਲਾਂ ਤੁਸੀਂ ਕਿੱਦਾਂ ਦੌੜ ਦੌੜਾਉਂਦੇ ਰਹੇ, ਤੇ ਤੁਸੀਂ ਆਪਣਾ ਬੈਲ ਕਿਉਂ ਨਹੀਂ ਦੌੜ ਵਾਲਾ ਤੁਹਾਡਾ ਤਿਆਰ ਹੋਇਆ ਜੀ, ਜਿਹੜਾ ਤੁਸੀਂ ਮੁੱਲ ਹੀ ਲਿਆ ਜੀ? ਫਖਰੇ ਟੋਬਾ ਪਹਿਲੇ ਮੁੱਲ ਲਿਆ, ਫਖਰੇ ਪੰਜਾਬ ਮੁੱਲ ਲਿਆ। ਉਸ ਤੋਂ ਪਹਿਲਾਂ ਅਸੀਂ ਬੈਲ ਲੈਂਦੇ ਆ, ਬੈਲ ਅਸੀਂ ਉਹ ਲੈਂਦੇ ਆ ਜਿਹੜਾ ਦਰਮਿਆਨੇ ਜੇ ਨਿਚਲੇ ਦਾ ਚੱਲਦਾ ਫਿਰਦਾ ਹੋ। ਅੱਛਾ। ਉਸ ਤੋਂ ਬਾਅਦ ਉਹਤੇ ਫਿਰ ਤਿਆਰੀ ਕੀਤੀ ਜਾਂਦੀ ਹੈ ਜੀ। ਅੱਛਾ। ਉਹ ਇਹ ਸਾਰੇ ਬੈਲ ਸ਼ੁਰੂ ਤੋਂ ਕੋਈ ਨਹੀਂ ਤਿਆਰ ਹੁੰਦੇ, ਲੇਕਿਨ ਚੀਜ਼ ਨੂੰ ਦੇਖਣਾ ਪੈਂਦਾ ਕਿ ਇਹ ਚੀਜ਼ ਉਮੀਦ ਹੈ ਕਿ ਅੱਗੇ ਨਿਕਲ ਜਾਏਗੀ, ਉਹ ਤੋਂ ਫਿਰ ਤਿਆਰੀ ਕਰਨੀ ਸ਼ੁਰੂ ਕਰਦੀ ਜਾਂਦੀ ਹੈ। ਠੀਕ ਹੈ ਜੀ। ਅਬਦ ਭਾਜੀ, ਸਾਨੂੰ ਜਰਾ ਤੁਸੀਂ ਦੱਸੋ, ਸਾਡੇ ਨਾਜ਼ਰੀਨ ਨੂੰ ਜਿਹੜੇ ਸਾਨੂੰ ਵੇਖਦੇ ਆ ਵੀਰੇ, ਫਖਰੇ ਟੋਬਾ ਨੂੰ ਲੋਕ ਬਹੁਤ ਸ਼ੌਕ ਨਾਲ ਦੇਖਦੇ ਆ, ਫਖਰੇ ਟੋਬਾ ਦੇ ਬਾਰੇ ਗੱਲਾਂ ਵੀ ਬਹੁਤ ਸ਼ੌਕ ਨਾਲ ਲੋਕ ਸੁਣਦੇ ਆ, ਤੇ ਸਾਨੂੰ ਤੁਸੀਂ ਦੱਸੋ ਕਿ ਫਖਰੇ ਟੋਬਾ ਨੇ ਕੱਪ ਕਿੱਥੋਂ ਕਿੱਥੋਂ ਜਿੱਤੇ ਤੇ ਕਿਹੜੇ ਕਿਹੜੇ ਟਾਈਮ ਜਿੱਤੇ ਆ, ਸਾਨੂੰ ਕੱਪਾਂ ਦੇ ਬਾਰੇ ਦੱਸੋ ਜੀ। ਜੀ ਇਹ ਜਿਹੜਾ ਇਹ ਵਾਲਾ ਕੱਪ ਹੈ ਨਾ ਜੀ, ਇਹ ਪਿਛਲੇ ਸਾਲ ਮਾਸਟਰ ਜਵੇਦ ਪੀਰਮਾ ਲਾਗੇ ਗਰਾਊਂਡ ਦੇ ਵਿੱਚੋਂ ਜੀ ਦੌੜ ਜਿੱਤੀ ਹੋਈ ਹੈ। ਅੱਛਾ ਜੀ। ਨਹੀਂ ਜੀ, ਉਸ ਤੋਂ ਬਾਅਦ ਜੀ ਜਿਹੜਾ ਇਹ ਜੀ, ਇਹ ਵੀ ਉਸ ਤੋਂ ਬਾਅਦ 15 ਦਿਨ ਬਾਅਦ ਦੌੜ ਹੋਈ ਸੀ, ਅਰਸ਼ਦ ਮੋਟਰ ਵਾਲਿਆਂ ਨੇ ਕਰਵਾਈ ਹੋਈ ਸੀਗੀ। ਅੱਛਾ ਜੀ। ਉਸ ਤੋਂ ਜਿੱਤੇ ਜੀ। ਅੱਛਾ ਉਸ ਜੀ। ਤੋਂ ਬਾਅਦ ਅਸੀਂ ਫਿਰ ਇੱਧਰ ਆ ਗਏ ਜੀ, ਇਹ ਗਾਜ਼ੀਆਬਾਦ ਚੀਚਾ ਬਣੀ ਜੀ। ਅੱਛਾ ਜੀ। ਉਸ ਤੋਂ ਬਾਅਦ ਜਾ ਕੇ ਜੀ ਅਸੀਂ ਇਹ ਦੌੜ ਜਿੱਤੀ। ਅੱਛਾ ਜੀ। ਉਸ ਤੋਂ ਬਾਅਦ ਫਿਰ ਅਸੀਂ ਆਪਣੇ ਜ਼ਿਲ੍ਹੇ ਟੋਬੇ ਜਾ ਕੇ। ਅੱਛਾ ਜੀ। ਜ਼ਿਲ੍ਹੇ ਟੋਬੇ ਦੇ ਵਿੱਚ ਸਾਡੇ ਬਹੁਤ ਨੇ ਫਸਟ ਨੰਬਰ ਦੀਆਂ ਸਾਰੀਆਂ ਟਰਾਫੀਆਂ, ਇਸ ਅੱਛਾ। ਤੋਂ ਇਲਾਵਾ ਸਾਡੇ ਘਰ ਵੀ ਬੇਸ਼ੁਮਾਰ ਟਰਾਫੀਆਂ ਨੇ, ਤੇ ਜਿਹਦੇ ਵਿੱਚ ਬੇਸ਼ੁਮਾਰ ਟਰਾਫੀਆਂ ਦੇ ਨਾਲ ਇਹਦਾ ਮਾਨ ਸਨਮਾਨ ਵੀ ਕੀਤਾ ਗਿਆ। ਜੀ ਮੀਆਂ ਸਾਹਿਬ, ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਨੂੰ ਜਾਣਕਾਰੀ ਦਿੱਤੀ। ਔਰ ਇਹ ਫਖਰੇ ਟੋਬਾ ਉਹ ਬੈਲ ਹੈ ਕਿ ਜਿਹਨੂੰ ਪੰਜਾਬ ਆਪਣਾ ਤੇ ਹੈ, ਔਰ ਚੜ੍ਹਦੇ ਪੰਜਾਬ ਬਲਕਿ UK ਕੈਨੇਡਾ ਸਾਰੇ ਲੋਕ ਬੜੇ ਸ਼ੌਕ ਨਾਲ ਬਾਹਰ ਬੈਠੇ ਵੀ ਸਮੁੰਦਰੋਂ ਪਾਰ ਵੀ ਦੇਖਦੇ ਆ, ਸੁਣਦੇ ਆ, ਔਰ ਸਾਡੇ ਨਾਜ਼ਰੀਨ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਕਿ ਅਸੀਂ ਫਖਰੇ ਟੋਬਾ ਦੇ ਬਾਰੇ ਗੱਲਾਂ ਸੁਣੀਏ, ਔਰ ਤੁਸੀਂ ਸਾਨੂੰ ਫਖਰੇ ਟੋਬਾ ਦੇ ਬਾਰੇ ਸਾਰਾ ਨੌਲੇਜ ਦਿੱਤਾ, ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ, ਔਰ ਬਹੁਤ ਦਿਲ ਖੁਸ਼ ਹੋਇਆ ਹੈ ਕਿ ਤੁਸੀਂ ਸਭ ਤੋਂ ਪਹਿਲੇ ਅੱਲਾਹ ਤੋਬਾ ਕਰਕੇ ਸ਼ੁਰੂ ਕਰਦੇ ਆ, ਉਹਦੀ ਜਦੋਂ ਪ੍ਰੈਕਟਿਸ ਕਰਵਾਉਂਦੇ ਆ ਉਦੋਂ ਹੀ ਤੁਸੀਂ ਉਹਨੂੰ ਵਜ਼ੂ ਕਰਵਾ ਕੇ ਲੈ ਕੇ ਜਾਂਦੇ ਆ, ਤੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਸਾਡੇ ਨਾਲ ਜੁੜੇ ਰਹੇ ਜੀ। ਬਹੁਤ ਜ਼ਿਆਦਾ ਸ਼ੁਕਰੀਆ ਜੀ ਤੁਹਾਡਾ। ਆਪਕਾ ਵੀ ਬਹੁਤ ਸ਼ੁਕਰੀਆ ਸਰ, ਆਪਕਾ ਬਹੁਤ ਸ਼ੁਕਰੀਆ ਜੀ। ਦੋਸਤੋ, ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਤੇ ਇਨਸ਼ਾਅੱਲਾ ਮਿਲਾਂਗੇ ਇਸੇ ਤਰ੍ਹਾਂ ਦੀ ਨੈਕਸਟ ਵੀਡੀਓ ਦੇ ਨਾਲ। ਤੁਹਾਨੂੰ ਅਸੀਂ ਦਿਖਾਉਂਦੇ ਰਵਾਂਗੇ ਪੰਜਾਬ ਦਾ ਕਲਚਰ, ਤੇ ਪੰਜਾਬ ਦਾ ਕਲਚਰ ਵੇਖਣ ਵਾਸਤੇ ਸਾਡੇ ਨਾਲ ਜੁੜੇ ਰਹਿਣ ਦਾ ਬਹੁਤ ਜ਼ਿਆਦਾ ਸ਼ੁਕਰੀਆ ਜੀ। ਆਪਣਾ ਨਵੀਂ ਵੀਡੀਓ ਤੱਕ ਢੇਰ ਸਾਰਾ ਖਿਆਲ ਰੱਖਣਾ, ਜਿਉਂਦੇ ਵਾਸਤੇ ਰਹੋ, ਅੱਲਾਹ ਤੁਹਾਨੂੰ ਖੁਸ਼ ਰੱਖੇ, ਰੱਬ ਰਾਖਾ।